ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 30ਵੀਂ ਵਰ੍ਹੇਗੰਢ ਦੀ ਦੁਖਦ ਯਾਦ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਵੱਲੋਂ ਅੱਡ-ਅੱਡ ਤਰ੍ਹਾਂ ਨਾਲ ਮਨਾਈ ਜਾ ਰਹੀ ਹੈ। ਪੰਜਾਬ ਦੇ ਵਿੱਚ 1 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਤੇ 3 ਨਵੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਦਿੱਲੀ ਦੇ ਯੂਨਾਈਟਿਡ ਨੇਸ਼ਨ ਆਫਿਸ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਕਿਤੇ ਸੈਮੀਨਾਰਸ ਹੋ ਰਹੇ ਨੇ ਤੇ ਕਿਤੇ ਕੈਂਡਲ ਲਾਈਟਸ ਵਿਜ਼ੂਅਲਸ ਹੋ ਰਹੇ ਨੇ। ਸਿਕਸ ਫॉर ਜਸਟਿਸ ਨੂੰ ਇਸ ਗੱਲ ਦਾ ਮਾਣ ਹਾਸਿਲ ਹੈ ਕਿ ਉਹਨਾਂ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ ਲਈ ਵਿਸ਼ੇਸ਼ ਯਤਨ ਕੀਤੇ ਹਨ। ਕਮਲਨਾਥ, ਜਗਦੀਸ਼ ਟਾਈਟਲਰ, ਸੋਨੀਆ ਗਾਂਧੀ, ਮਨਮੋਹਨ ਸਿੰਘ, ਨਰਿੰਦਰ ਮੋਦੀ ਆਦਿ ਦੇ ਖਿਲਾਫ ਅਮਰੀਕਾ ਵਿੱਚ ਕੇਸ ਦਾਇਰ ਕਰਨਾ ਅਤੇ ਉਹਨਾਂ ਦੇ ਖਿਲਾਫ ਸਮਨ ਜਾਰੀ ਕਰਨੇ ਇਹ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। 27 ਅਕਤੂਬਰ ਨੂੰ ਲਾਸ ਐਂਜਲਸ ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਮੈਗਾ ਫਿਲਮ ਸਟਾਰ ਅਮਿਤਾਭ ਬੱਚਨ ਦੇ ਖਿਲਾਫ ਸਮਨ ਜਾਰੀ ਕੀਤੇ ਹਨ। ਸਿਕਸ ਫॉर ਜਸਟਿਸ ਨੇ ਉਸ ਦੇ ਖਿਲਾਫ ਕੇਸ ਦਾਇਰ ਕੀਤਾ ਸੀ ਕਿ ਉਸ ਨੇ 31 ਅਕਤੂਬਰ 1984 ਨੂੰ ਆਲ ਇੰਡੀਆ ਇੰਸਟੀਚਿਊਟ ਦਿੱਲੀ ਦੇ ਬਾਹਰ ਖੂਨ ਕਾ ਬਦਲਾ ਖੂਨ ਕੇ ਨਾਰੇ ਲਗਾ ਕੇ ਹਿੰਦੂ ਭੀੜ ਨੂੰ ਸਿੱਖਾਂ ਦੇ ਖਿਲਾਫ ਉਕਸਾਇਆ ਸੀ। ਵੀਅਰਸ, ਟੀਵੀ 84 ਦਾ ਨਾ ਹੀ ਇਸ ਗੱਲ ਦਾ ਸਬੂਤ ਹੈ ਕਿ ਜੂਨ 84 ਅਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ ਇਹ ਚੈਨਲ ਜਿੱਥੇ ਕਾਤਲਾਂ ਨੂੰ ਬੇਨਕਾਬ ਕਰੇਗਾ ਉੱਥੇ ਕੌਮੀ ਕਰ ਖਾਲਿਸਤਾਨ ਦੀ ਪ੍ਰਾਪਤੀ ਲਈ ਵੀ ਇੰਟਰਨੈਸ਼ਨਲ ਲਾਅ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਯਤਨਸ਼ੀਲ ਰਹੇਗਾ। ਅਸੀਂ ਇਹ ਸਮੁੱਚਾ ਹਫ਼ਤਾ ਜਿੱਥੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਬੇਗੁਨਾਹ ਸਿੱਖਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਉੱਥੇ ਇਸ ਸੰਬੰਧੀ ਵੱਖ-ਵੱਖ ਸ਼ਖਸੀਅਤਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਅੱਜ ਸਾਡੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਿਕਸ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਸਾਡੇ ਸਟੂਡੀਓ ਦੇ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨਾਲ ਅਸੀਂ ਨਵੰਬਰ 84 ਸੰਬੰਧੀ ਗੱਲਬਾਤ ਕਰਾਂਗੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਵੀਰ ਜੀ, ਅੱਜ ਤੁਹਾਨੂੰ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਨਵੰਬਰ 84 ਦਾ ਜਿਹੜਾ ਸਿੱਖਾਂ ਦੇ ਨਾਲ ਕਤਲੇਆਮ ਹੋਇਆ ਸੀ ਦਿੱਲੀ ਦੇ ਵਿੱਚ ਉਸ ਬਾਰੇ, ਔਰ ਆਲਸੋ ਜਿਹੜਾ ਤੁਸੀਂ ਯੂਨਾਈਟਿਡ ਨੇਸ਼ਨ ਦੇ ਪ੍ਰੋਟੈਸਟ ਕਰੇ ਉਸ ਬਾਰੇ ਵਿਸਥਾਰ ਤੋਂ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਵੀਰ ਜੀ, ਜਿਸ ਤਰ੍ਹਾਂ ਨਵੰਬਰ 84 ਦੀ ਘਟਨਾ ਨੂੰ ਵਾਪਰਿਆ, ਨਸਲਕੁਸ਼ੀ ਨੂੰ ਵਾਪਰਿਆ 30 ਸਾਲ ਹੋ ਗਏ ਨੇ, ਤੁਸੀਂ ਇਸ ਬਾਰੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ, ਜੋ ਨਵੰਬਰ 1984 ਦੇ ਵਿੱਚ ਸਿੱਖ ਕੌਮ ਦੇ ਨਾਲ ਵਾਪਰਿਆ, ਹਾਂਜੀ, ਉਹ ਉਸ ਦੇਸ਼ ਦੀ ਸਰਕਾਰ ਇੰਡੀਆ ਦੀ ਇੱਕ ਸੋਚੀ ਸਮਝੀ ਚਾਲ ਸੀ, ਜਿਹਦਾ ਪਹਿਲਾ ਹਿੱਸਾ ਜੂਨ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਉਹਨੂੰ ਢਹਿ ਢੇਰੀ ਕੀਤਾ ਔਰ ਸੰਤ ਜਰਨੈਲ ਸਿੰਘ, ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਸੀ ਸਿੱਖਾਂ ਦੀ ਖੁਦ ਮੁਖਤਿਆਰੀ ਦੀ, ਆਪਣੇ ਹੱਕ ਦੀ, ਉਹਨੂੰ ਉਹਨਾਂ ਨੇ ਉੱਥੇ ਕੁਚਲਿਆ। ਉਹਨਾਂ ਦਾ ਸਿੱਖ ਕੌਮ ਨੂੰ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਆਪਣੇ ਹੱਕ ਦੀ ਗੱਲ ਕਰੋਗੇ ਤੇ ਤੁਹਾਡਾ ਹਸ਼ਰ ਇਹ ਹੋਏਗਾ। ਉਹ ਇੱਕ ਜਿਉਂਦਾ ਜਾਗਦਾ ਮਿਸਾਲ ਉਹਨਾਂ ਨੇ ਕਾਇਮ ਕਰ ਦਿੱਤੀ। ਔਰ ਉਸ ਤੋਂ ਬਾਅਦ ਜਦੋਂ ਨਵੰਬਰ 1984 ਹੋਇਆ, ਉਸੇ ਕੜੀ ਦਾ ਦੂਸਰਾ ਹਿੱਸਾ ਨਸਲਕੁਸ਼ੀ ਸਿੱਖਾਂ ਦੀ 1, 2 ਤੇ 3 ਨੂੰ ਪੂਰੇ ਦੇਸ਼ ਭਰ ਦੇ ਵਿੱਚ ਸਿੱਖਾਂ ਦੀ ਕਤਲੋਗਾਰਤ ਜਿਹੜੀ ਕਰਵਾਈ ਗਈ। 3 ਦਿਨਾਂ ਦੇ ਵਿੱਚ 30,000 ਤੋਂ ਵੱਧ ਸਿੱਖ ਜਿਹੜੇ ਹੈ ਉਹ ਕਤਲ ਕਰ ਦਿੱਤੇ ਗਏ। ਧੀਆਂ ਭੈਣਾਂ ਦੇ ਜੋ ਬੇਪੱਤੀ ਆਪਣੀ ਉਸ ਵਕਤ ਹੋਈ ਹੈ, ਆਪਾਂ ਇਤਿਹਾਸ 'ਚ ਤਾਂ ਜ਼ਰੂਰ ਸੁਣਿਆ ਕਿ ਸਿੱਖ ਕੌਮ ਜਦੋਂ ਉਹਨਾਂ ਤੇ ਭੀੜ ਪੈਂਦੀ ਹੈ, ਵਿਪੱਤੀ ਹੁੰਦੀ ਹੈ ਤੇ ਉਹਦਾ ਸਾਹਮਣਾ ਕਿੱਦਾਂ ਕਰਦੇ ਹੈ, ਉਹਦਾ ਜਵਾਬ ਦੇਣ ਵਾਸਤੇ ਪੂਰਾ ਪੰਜਾਬ, ਪੂਰੀ ਸਿੱਖ ਕੌਮ ਇੱਕ ਮੁੱਠ ਹੋ ਕੇ ਉਹਨਾਂ ਨੇ ਇੱਕ ਹਥਿਆਰਬੰਦ ਜਿਹੜੀ ਲੜਾਈ ਲੜੀ। ਇਹ ਮਾਣ ਵਾਲੀ ਗੱਲ ਹੈ ਸਿੱਖ ਕੌਮ ਵਾਸਤੇ ਕਿ ਉਹਨਾਂ ਨੇ ਆਪਣੀਆਂ ਭੈਣਾਂ ਦੀ ਇੱਜ਼ਤਾਂ ਵਾਸਤੇ, ਅਕਾਲ ਤਖਤ ਦੇ ਉੱਤੇ ਸੰਤ ਜਰਨੈਲ ਸਿੰਘ ਦੇ ਬਚਨ ਦੇ ਪੂਰਾ ਕਥਨੀ ਦੇ ਉੱਤੇ ਉਤਰਨ ਵਾਸਤੇ ਪੂਰੇ 15 ਸਾਲ ਜਿਹੜੀ ਆ ਉਹਨਾਂ ਨੇ ਇੱਕ ਹਥਿਆਰਬੰਦ ਜਦੋਜਹਿਦ ਕੀਤੀ ਔਰ ਜਿਹਦੇ ਵਿੱਚ ਸਿੱਖ ਕੌਮ ਦੇ 1 ਲੱਖ ਤੋਂ ਵੱਧ ਜੁਝਾਰੂ ਜਿਹੜੇ ਆ ਉਹ ਹੱਸ ਕੇ ਸ਼ਹੀਦੀ ਦੇ ਗਏ। ਅੱਜ 30 ਸਾਲ ਹੋ ਗਏ ਇਸ ਗੱਲ ਨੂੰ। ਇਹ ਸਿਰਫ ਸੁਰਖੀਆਂ ਨਹੀਂ ਰਹਿਣੀਆਂ ਚਾਹੀਦੀਆਂ, ਇਹ ਸਿਰਫ ਇੱਕ ਲੇਖ ਨਹੀਂ ਰਹਿਣੇ ਚਾਹੀਦੇ। ਜਿਹੜੇ ਸ਼ੁਰੂਆਤ ਸੰਤ ਜਰਨੈਲ ਸਿੰਘ ਨੇ ਸ਼ੁਰੂ ਕੀਤੀ ਸੀ ਆਪਣੇ ਹੱਕ ਹਕੂਕ ਦੀ ਤੇ ਅਲੱਗ ਰਾਜ ਦੀ, ਅੱਜ ਜਿਹੜਾ ਸਿਕਸ ਫॉर ਜਸਟਿਸ ਕੋਈ ਵੀ ਕਦਮ ਕਰਦੀ ਹੈ ਉਹਦੀ ਜਿਹੜਾ ਪਿਛੋਕੜ ਹੈ ਉਹ ਬਿਲਕੁਲ ਉਹੀ ਹੈ ਜੋ ਉਦੋਂ ਸ਼ੁਰੂ ਹੋਇਆ ਸੀ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਟਾਈਮ ਤੇ ਇਹ ਜਿਹੜੇ ਇਸ ਕਤਲੇਆਮ ਦੇ ਜਿਹੜੇ ਵਿਕਟਮ ਸੀਗੇ ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਕਰਦੇ ਹੋ ਔਰ ਜਿਨ੍ਹਾਂ ਨੇ ਕਤਲੇਆਮ ਕਰਵਾਇਆ ਸੀ ਤੁਸੀਂ ਟਾਈਮ ਨਾਲ ਉਹਨਾਂ ਨੂੰ ਵੀ ਸਮਨਸ ਕਰਦੇ ਹੋ। ਪਰ ਜਿਸ ਤਰ੍ਹਾਂ ਰੀਸੈਂਟਲੀ 2 days ago ਬਹੁਤ ਕਾਫੀ ਸੁਰਖੀਆਂ ਦੇ ਵਿੱਚ ਆਇਆ ਕਿ ਕਿਸ ਤਰ੍ਹਾਂ ਤੁਸੀਂ ਲਾਸ ਐਂਜਲਸ ਦੀ ਅਦਾਲਤ ਦੇ ਵਿੱਚੋਂ ਸਿਕਸ ਫॉर ਜਸਟਿਸ ਨੇ ਅਮਿਤਾਭ ਬੱਚਨ ਨੂੰ ਸਮਨ ਕੀਤਾ ਹੈ। ਵਾਈ ਯੂ ਚੋਜ਼ ਹਿਮ? ਲਾਈਕ, ਦੇਖੋ, ਜਿਹੜਾ ਬੱਚਨ ਹੈ ਇਹ ਸਿੱਖ ਕੌਮ ਦੇ ਲਈ ਰਾਵਣ ਹੈ, ਉਹ ਰਾਖਸ਼ਸ ਹੈ ਜਿਸਨੇ 31 ਅਕਤੂਬਰ ਨੂੰ
ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਦੇ ਬਾਹਰ ਹਾਂਜੀ ਚੀਖ ਕੇ ਕਿਹਾ ਸੀ ਕਿ ਬਲੱਡ ਫॉर ਬਲੱਡ, ਹਾਂਜੀ ਖੂਨ का बदला खून ਨਾਲ ਲਵਾਂਗੇ ਜੀ ਔਰ ਬਲੱਡ ਸਟੇਨਸ ਆਫ ਇੰਦਰਾ ਸ਼ੁੱਡ ਰੀਚ ਐਵਰੀ ਸਿੱਖ ਹਾਊਸਹੋਲਡ। ਜੀ ਉਸ ਦੇ ਜਿਹੜੇ ਛਿੱਟੇ ਆ ਉਹ ਸਿੱਖਾਂ ਦੇ ਘਰਾਂ ਤੱਕ ਪਹੁੰਚਣੇ ਚਾਹੀਦੇ ਆ। ਹਾਂਜੀ ਔਰ ਜਦੋਂ ਇਸਨੇ ਇਹ ਨਾਰਾ ਲਗਾਇਆ, ਜੀ ਜਿਹੜੀ ਭੀੜ ਉਸ ਵਕਤ ਬਿਲਕੁਲ ਸ਼ਾਂਤਮਈ ਇੱਕ ਨੰਬ ਹੋ ਕੇ ਆਲ ਇੰਡੀਆ ਇੰਸਟੀਚਿਊਟ ਦੇ ਬਾਹਰ ਖੜੀ ਸੀ, ਹਾਂਜੀ ਉਹਨਾਂ ਨੇ ਇਹ ਨਾਰਾ ਪਿਕ ਕੀਤਾ। ਉਹਨਾਂ ਨੇ ਖੂਨ ਕਾ ਬਦਲਾ ਖੂਨ ਦੇ ਨਾਰੇ ਲਾਏ। ਜੀ ਭੀੜ ਦੇ ਵਿੱਚ ਇੱਕ ਆਪਣਾ 14-15 ਸਾਲ ਦਾ ਜਾਂ 17 ਸਾਲ ਦਾ ਹੋਏਗਾ ਇੱਕ ਸਿੱਖ ਬੱਚਾ, ਜਿਸ ਨੂੰ ਕਿ ਇਹਨਾਂ ਨੇ ਕੁੱਟ-ਕੁੱਟ ਕੇ ਉੱਥੇ ਹੀ ਮਾਰ ਦਿੱਤਾ ਭੀੜ ਨੇ। ਇਹ ਦਿੱਲੀ ਦੂਰਦਰਸ਼ਨ ਦੀ ਰਿਕਾਰਡਿੰਗ ਜਿਹੜੀ ਹੈ ਲਾਈਵ ਚੱਲ ਰਹੀ ਸੀ ਜੀ ਔਰ ਇਹੀ ਨਾਰਾ ਅਗਲੇ 3 ਦਿਨ ਉਸ ਭੀੜ ਦਾ ਨਾਰਾ ਖੂਨ ਕਾ ਬਦਲਾ ਖੂਨ ਪੂਰੇ ਦੇਸ਼ ਭਰ ਦੇ ਵਿੱਚ ਵਿਖਾਇਆ ਗਿਆ। ਹਾਂਜੀ ਆਲ ਇੰਡੀਆ ਜਿਹੜਾ ਹੈਗਾ ਰੇਡੀਓ AIR ਉਹਦੇ ਤੇ ਵਿਖਾਇਆ ਗਿਆ ਜੀ ਔਰ ਇਹ ਸਾਰਾ ਜਿਹੜਾ ਡਾਕੂਮੈਂਟ ਹੈ ਇਹ ਅਸੀਂ ਕੋਈ ਨਵਾਂ ਡਾਕੂਮੈਂਟ ਕੱਢ ਕੇ ਨਹੀਂ ਲਿਆਂਦਾ। ਨਵੰਬਰ 1984 ਨੂੰ ਇੱਕ ਬੁੱਕ ਛਪੀ ਸੀ, ਛੋਟੀ ਜੀ ਬੁਕਲੈਟ, ਉਹਦਾ ਨਾਮ ਸੀ ਹੂ ਆਰ ਗਿਲਟੀ। ਜੀ ਉਹਦੇ ਵਿੱਚ ਦਿੱਲੀ ਦੂਰਦਰਸ਼ਨ ਦਾ ਰੋਲ, AIR ਦਾ ਰੋਲ ਔਰ ਇਹ ਜਿਹੜੇ ਨਾਰੇ ਲੱਗਦੇ ਸੀਗੇ ਲਗਾਤਾਰ ਖੂਨ ਕਾ ਬਦਲਾ ਖੂਨ ਦੇ, ਇਹ ਡਾਕੂਮੈਂਟ ਕੀਤਾ ਹੋਇਆ। ਹਾਂਜੀ ਨਾਮ ਉਹਨਾਂ ਨੇ ਪਹਿਲੋਂ ਵੀ ਕਿਸੇ ਦਾ ਨਹੀਂ ਸੀ ਲਿਖਿਆ, ਨਾਮ ਉਹਨਾਂ ਨੇ ਹੁਣ ਵੀ ਕਿਸੇ ਦਾ ਨਹੀਂ ਲਿਖਿਆ, ਲੇਕਿਨ ਸਾਡੇ ਕੋਲ ਗਵਾਹ ਮੌਜੂਦ ਹੈ ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ 31 ਅਕਤੂਬਰ ਨੂੰ ਇਹ ਕਹਿੰਦੇ ਸੁਣਿਆ ਸੀ। ਉਸ ਤੋਂ ਬਾਅਦ ਆਪਣੇ ਕੋਲ ਬੀਬੀ ਜਗਦੀਸ਼ ਕੌਰ ਹੈ, ਬਾਬੂ ਸਿੰਘ ਦੁਖੀਆ, ਅਜਮੇਰ ਸਿੰਘ ਰੰਧਾਵਾ, ਸੈਂਕੜੇ ਗਵਾਹ ਜਿਹੜੇ ਇਸ ਗੱਲ ਦੇ ਉੱਤੇ ਗਵਾਹੀ ਭਰਦੇ ਕਿ ਇਸਨੇ ਇਹ ਨਾਰਾ ਲਵਾਇਆ ਸੀ। ਹਾਂਜੀ ਔਰ ਜਦੋਂ 30 ਸਾਲ ਹੋ ਜਾਣ ਜੀ ਤੇ ਉਸ ਰਾਖਸ਼ਸ ਨੂੰ ਜਿਸ ਨੇ ਸਿੱਖ ਕੌਮ ਦਾ ਘਾਣ ਕੀਤਾ, ਨਸਲਕੁਸ਼ੀ ਦੀ ਸ਼ੁਰੂਆਤ ਕਰਾਈ ਹਾਂਜੀ ਔਰ ਆਪਣੀ ਇੱਕ ਇਮੇਜ ਜਿਹੜੀ ਹੀਰੋ ਦੀ ਯੂਜ਼ ਕੀਤੀ ਸਿੱਖ ਕੌਮ ਨੂੰ ਮਰਵਾਉਣ ਲਈ, ਜੀ ਜੇ ਉਸ ਨੂੰ ਚੈਲੰਜ ਨਾ ਕੀਤਾ ਜਾਏ, ਜੋ ਕਿ ਆਪਾਂ ਨੂੰ ਬਾਬਾ ਨਾਨਕ ਗੁਰੂ ਨਾਨਕ ਆਪਣੇ ਸਿਖਾ ਗਏ ਕਿ ਜਿੱਥੇ ਬੇਇਨਸਾਫੀ ਹੋ ਰਹੀ ਹੈ ਉਹਦੇ ਖਿਲਾਫ ਆਵਾਜ਼ ਚੁੱਕਣੀ ਹੈ, ਹਾਂਜੀ ਉਸੇ ਨੂੰ ਫਾਲੋ ਕਰਦੇ ਹੋਏ ਅਸੀਂ ਹਰ ਉਸ ਹਥਿਆਰੇ ਦੇ ਖਿਲਾਫ ਕੇਸ ਪਹਿਲਾਂ ਸ਼ੁਰੂ ਕੀਤੇ ਹੈ, ਕੇਸ ਪਾਉਂਦੇ ਰਵਾਂਗੇ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਅਸੀਂ ਕੇਸ ਪਹਿਲਾਂ ਵੀ ਸ਼ੁਰੂ ਕੀਤੇ, ਕੇਸ ਪਾਉਂਦੇ ਵੀ ਰਵਾਂਗੇ, ਜਿਸ ਤਰ੍ਹਾਂ ਕੇਸ ਤੁਸੀਂ ਕੀਤੇ ਸੀ ਪਿਛਲੇ ਸਮੇਂ ਦੇ ਵਿੱਚ ਕਮਲਨਾਥ ਦੇ ਉੱਪਰ, ਜਗਦੀਸ਼ ਟਾਈਟਲਰ, ਸੋਨੀਆ ਗਾਂਧੀ, ਮਨਮੋਹਨ ਸਿੰਘ, ਨਰਿੰਦਰ ਮੋਦੀ ਆਤੇ, ਪਰ ਕਾਫੀ ਤੁਹਾਡੇ ਕ੍ਰਿਟਿਕਸ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਦਿਸ ਇਜ਼ ਜਸਟ ਅ ਵੇਸਟ ਆਫ ਰਿਸੋਰਸਿਸ, ਵੇਸਟ ਆਫ ਟਾਈਮ। ਵਾਟ ਡੂ ਯੂ ਵਾਂਟ ਟੂ ਸੇ ਟੂ them? ਦੇਖੋ ਤਾਂ ਹੀ ਤੇ ਇਹ ਅਮਰੀਕਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਜੇ ਉਹਨਾਂ ਨੂੰ ਲੱਗਦਾ ਵੇਸਟ ਆਫ ਰਿਸੋਰਸਿਸ ਤੇ ਤਾਂ ਹੀ ਉਹਨਾਂ ਨੇ ਇਹ ਕੰਮ ਪਹਿਲਾਂ ਕਦੀ ਨਹੀਂ ਕੀਤਾ, ਤਾਂ ਹੀ ਉਹਨਾਂ ਨੇ ਅੱਗੇ ਨਹੀਂ ਕਰਨਾ। ਪਰ ਤੁਸੀਂ 2007 ਤੋਂ ਵੇਖੋ, ਜਦੋਂ ਤੋਂ 6 ਫਾਰ ਜਸਟਿਸ ਹੋਂਦ ਚ ਆਈ ਹੈ ਮਨੁੱਖੀ ਅਧਿਕਾਰ ਸੰਸਥਾ, ਇਹਨੂੰ 1984 ਜਿਹੜਾ ਹੈ ਸਿੱਖ ਵਿਰੋਧੀ ਦੰਗੇ ਕਿਹਾ ਜਾਂਦਾ ਸੀ। ਦੰਗੇ ਹੁੰਦੇ ਆ ਜਦੋਂ ਦੋ ਧਿਰਾਂ ਆਪਸ ਚ ਆਮਨੋ ਸਾਹਮਣੇ ਲੜਨ, ਜਿੱਦਾਂ 2002 ਚ ਹੋਈਆਂ ਸੀ। ਹੁਣ ਸਿੱਖ ਵਿਰੋਧੀ ਦੰਗੇ ਹੋਏ ਸੀ ਕਿ ਜਾਂ ਇੱਕ ਯੋਜਨਾਬੱਧ ਤਰੀਕੇ ਨਾਲ ਸਿੱਖ ਕੌਮ ਦੀ ਨਸਲਕੁਸ਼ੀ ਹੋਈ ਸੀ। ਪਹਿਲਾ ਸਵਾਲ ਇਹ ਉੱਠਦਾ ਜਿਹੜਾ ਕਿ ਇਹਨਾਂ ਕੇਸਾਂ ਨੇ ਸ਼ਰੇਆਮ ਪ੍ਰੂਵ ਕੀਤਾ ਸਾਰੀ ਦੁਨੀਆ ਦੇ ਵਿੱਚ, ਚਾਹੇ ਉਹ ਅਮਰੀਕਾ ਚਾਹੇ ਉਹ ਯੂਰੋਪੀਅਨ ਯੂਨੀਅਨ ਹੈ, ਕਿ ਕਮਲਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਇਹ ਉਹ ਨਾਮ ਹੈ ਜਿਹੜੇ ਕਿ ਲਗਾਤਾਰ ਸਾਰੀ ਦੁਨੀਆ ਨੂੰ ਪਤਾ ਸੀ। ਲੇਕਿਨ ਜਦੋਂ ਤੋਂ ਅਸੀਂ ਡਾਕੂਮੈਂਟੇਸ਼ਨ ਕੱਢਣੀ ਸ਼ੁਰੂ ਕੀਤੀ ਹੈ AISSF ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਦੇ ਸਾਥੀਆਂ ਨਾਲ ਰਲ ਕੇ 19 ਸਟੇਟਾਂ ਦੇ ਵਿੱਚ ਔਰ 130 ਸ਼ਹਿਰ ਇੰਡੀਆ ਦੇ, ਜਿੱਥੇ ਸਿੱਖਾਂ ਨੂੰ ਸਿੱਖ ਹੋਣ ਦੇ ਨਾਤੇ ਸ਼ਰੇਆਮ ਅੱਗਾਂ ਲਾ ਕੇ ਛੋਟੇ ਛੋਟੇ ਬੱਚਿਆਂ ਨੂੰ 11 ਦਿਨਾਂ ਦੇ ਗੈਸਾਂ ਦੇ ਉੱਤੇ ਭੁੰਨਿਆ ਗਿਆ। ਧੀਆਂ ਭੈਣਾਂ ਸਾਡੀਆਂ 9-9 10-10 ਸਾਲ ਦੀਆਂ, ਉਹਨਾਂ ਦੀਆਂ 20-20 ਬੰਦਿਆਂ ਨੇ ਉਹਨਾਂ ਦਾ ਰੇਪ ਕੀਤਾ। ਅੱਜ ਦੀ ਤਰੀਕ ਦੇ ਵਿੱਚ ਵੀ ਇਹ ਇਨਫੋਰਮੇਸ਼ਨ ਹੈ ਕਿ ਸਾਡੀਆਂ ਘੱਟੋ ਘੱਟ 100 ਭੈਣਾਂ ਜਿਹੜੀਆਂ ਉਦੋਂ ਜਾਟ ਲੋਕ ਦਿੱਲੀ ਤੋਂ ਜਾਂ ਰਾਜਸਥਾਨ ਤੋਂ ਲੈ ਗਏ ਸੀ, ਉਹਨਾਂ ਦੇ ਕਬਜ਼ੇ ਵਿੱਚ ਹੈ। ਅਸੀਂ ਉਸ ਦੇ ਉੱਤੇ ਵੀ ਕਾਰਵਾਈ ਕਰਦੇ ਪਏ ਹਾਂ ਕਿ ਸਾਨੂੰ ਉਹਦਾ ਕੋਈ ਸੁਰਾਗ ਮਿਲੇ। ਹੁਣ ਜਦੋਂ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਗੱਲ ਕਰਨੀ ਹੈ, ਇਹਦੇ 'ਚ ਰਿਸੋਰਸਿਸ ਲੱਗਣ, ਇਹਦੇ 'ਚ ਖੂਨ ਲੱਗੇ। ਜਦੋਂ ਇੱਕ ਕੌਮ ਨੇ, ਜਿੱਦਾਂ ਮੈਂ ਪਹਿਲਾਂ ਦੱਸਿਆ, 15 ਸਾਲ ਕੌਮ ਦੀ ਇੱਜ਼ਤ ਆਬਰੂ ਵਾਸਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਤੇ ਅਸੀਂ ਰਿਸੋਰਸਿਸ ਦੀ ਕੀ ਗੱਲ ਕਰਦੇ ਹਾਂ? ਅੱਜ ਉਹ ਸਮਾਂ ਆ ਗਿਆ ਜਦੋਂ ਸਿੱਖ ਵਿਰੋਧੀ ਦੰਗਿਆਂ ਨੂੰ ਜੈਨੋਸਾਈਡ ਮੰਨਿਆ ਗਿਆ। ਅਮਰੀਕਾ ਦੀ ਸਰਕਾਰ ਕੋਲ ਪਟੀਸ਼ਨ ਪਾਈ ਸੀ। ਨਸਲਕੁਸ਼ੀ ਉਹਨਾਂ ਨੇ ਐਗਜ਼ੈਕਟ ਵਰਡ ਯੂਜ਼ ਨਹੀਂ ਕੀਤਾ, ਲੇਕਿਨ ਉਹਨਾਂ ਨੇ ਕਿਹਾ ਵੀ ਸਿੱਖਾਂ ਦੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋਈ ਹੈ, ਗ੍ਰੇਵ। ਤੁਸੀਂ ਉਹਨੂੰ ਹੁਣ ਜੈਨੋਸਾਈਡ ਕਹਿ ਲਓ,
ਤੁਸੀਂ ਉਹਨੂੰ ਗ੍ਰੇਵ ਇਨਜਸਟਿਸ ਕਹਿ ਲਓ, ਗ੍ਰੇਵ ਹਿਊਮਨ ਰਾਈਟਸ ਵਾਇਲੇਸ਼ਨਸ ਕਹਿ ਲਓ, ਸਭ ਦਾ ਮਤਲਬ ਇੱਕ ਹੈ ਜੀ। ਸੋ ਕ੍ਰਿਟਿਕਸ ਦੀ ਜਿਹੜੀ ਹੈਗੀ ਹੈ ਉਹ ਉਹਨਾਂ ਦੇ ਵਿਚਾਰ ਹੈ, ਲੇਕਿਨ ਸਿੱਖ ਕੌਮ ਜਿਹੜੀ ਹੈਗੀ ਹੈ ਉਹ ਇਸ ਗੱਲ ਦੇ ਉੱਤੇ ਖੜੀ ਹੈ ਜੀ, ਸਪੈਸ਼ਲੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਗੱਲ 2010 ਦੇ ਵਿੱਚ ਇੱਕ ਆਦੇਸ਼ ਜਾਰੀ ਕਰ ਦਿੱਤਾ ਕਿ ਨਵੰਬਰ 1984 ਜੋ ਹੈ ਸਿੱਖਾਂ ਦੀ ਕਤਲੋਗਾਰਤ ਉਸ ਨੂੰ ਨਸਲਕੁਸ਼ੀ ਕਿਹਾ ਜਾਏ। ਹਾਂਜੀ। ਸੋ ਕੇਸ ਕਰਨਾ ਔਰ ਉਹਨਾਂ ਕਾਤਲਾਂ ਦੇ ਖਿਲਾਫ ਕਰਨਾ, ਉਹਦੇ ਚ ਰਿਸੋਰਸਿਸ ਦੀ ਸਾਨੂੰ ਕੋਈ ਪਰਵਾਹ ਨਹੀਂਗੀ, ਨਾ ਕ੍ਰਿਟਿਕਸ ਦੀ ਪਰਵਾਹ ਹੈ, ਲੇਕਿਨ ਇਤਿਹਾਸ ਦੱਸੇਗਾ ਕਿ ਸਿੱਖ ਕੌਮ ਹਮੇਸ਼ਾ ਆਪਣੇ ਕਾਤਲਾਂ ਦੇ ਖਿਲਾਫ ਖੜੀ ਰਹੀ ਹੈ ਔਰ ਖੜਦੀ ਰਹੇਗੀ। जी बिल्कुल बिल्कुल वीर जी, I mean like we all knew it was a pre-planned, everything was pre-planned what happened in 1984 because ਇਹ ਹਮੇਸ਼ਾ ਜਦੋਂ ਅਸੀਂ ਕਿਸੇ ਵੀ ਸ਼ਖਸੀਅਤ ਦੇ ਨਾਲ, ਚਾਹੇ ਉਹ ਦਿੱਲੀ ਕਮੇਟੀ ਦੇ ਹੋਵੇ ਚਾਹੇ ਸ਼੍ਰੋਮਣੀ ਕਮੇਟੀ ਦੇ ਹੋਵੇ, ਜਦੋਂ ਵੀ ਅਸੀਂ ਗੱਲਬਾਤ ਕਰਦੇ ਨਵੰਬਰ 84 ਨੂੰ ਬੇਸ ਰੱਖ ਕੇ, they always say riots ਔਰ ਦੰਗੇ ਦੀ ਗੱਲ ਕਰਦੇ ਆ, ਪਰ we know ਕਿ ਇਹ ਨਸਲਕੁਸ਼ੀ ਸੀ ਕਿਉਂਕਿ ਸਾਡੇ ਹੀ ਵੀਰਾਂ ਭੈਣਾਂ ਨੂੰ ਉਹਨਾਂ ਨੇ ਘਰਾਂ ਦੇ ਵਿੱਚੋਂ ਕੱਢ ਕੇ ਕੋ ਕੇ ਮਾਰਿਆ, ਸਾਡੀਆਂ ਬੀਬੀਆਂ ਭੈਣਾਂ ਦੀ ਉਹਨੇ ਇੱਜ਼ਤ ਲੁੱਟੀ। ਸੋ ਇਟਸ ਵੈਰੀ ਕਲੀਅਰ that they want to kill the Sikh community। ਬਿਲਕੁਲ, ਨਾਲੇ ਜਿਹੜੇ ਕੇਸਾਂ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਤੋਂ ਕੇਸ ਸ਼ੁਰੂ ਕੀਤੇ ਆ ਅਸੀਂ ਇਹਦੇ ਚ ਫਰਕ ਨਹੀਂ ਰੱਖਿਆ। ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਕਤਲੋਗਾਰਤ ਕੀਤੀ ਹੈ, ਕਹਿਰ ਢਾਇਆ ਸਾਡੀ ਧੀਆਂ ਭੈਣਾਂ ਤੇ, ਉਹ ਹੋਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਉਹ ਹੋਵੇ ਕਾਂਗਰਸ ਦਾ, ਉਹਦੀ ਪਾਰਟੀ ਕੋਈ ਵੀ ਹੋਵੇ, ਅਸੀਂ ਉਸ ਨੂੰ ਦੁਨੀਆ ਦੇ ਹਰ ਦੇਸ਼ ਦੇ ਵਿੱਚ ਚੈਲੰਜ ਕੀਤਾ ਔਰ ਚੈਲੰਜ ਕਰਦੇ ਰਹਾਂਗੇ। ਉਹਦਾ ਨਤੀਜਾ ਇਹ ਨਿਕਲਿਆ ਕਿ ਅੱਜ ਉਹ ਕਾਤਲ ਇਹ ਗੱਲ ਤੋਂ ਘਬਰਾਉਂਦੇ ਆ, ਉਹ ਦੇਸ਼ ਚਲਾਉਂਦੇ ਆ ਬਹੁਤ ਵੱਡਾ ਡੈਮੋਕ੍ਰੈਟਿਕ ਆਪਣੇ ਆਪ ਨੂੰ ਕਾਲਾ ਦੇਸ਼ ਜਿਹੜਾ ਹੈ, ਲੇਕਿਨ ਉਹ ਪਹਿਲਾਂ 10 ਵਾਰੀ ਸੋਚਦੇ ਆ ਕਿ ਅਸੀਂ ਬਾਹਰ ਜਾਵਾਂਗੇ ਤੇ ਸਿੱਖ ਕੌਮ ਦੇ ਬਸ਼ਿੰਦੇ ਜਿਹੜੇ ਆ ਸਾਨੂੰ ਸਵਾਲ ਪੁੱਛਣਗੇ ਵੀ ਤੁਸੀਂ ਸਿੱਖਾਂ ਦੀ ਕਤਲੋਗਾਰਤ ਕੀਤੀ ਸੀ। ਸੋ ਇਹ ਸਮਾਂ ਲੱਗਦਾ ਹੈ, ਥੋੜੇ ਸਟੈਪਸ ਹੁੰਦੇ ਆ ਜਿਹੜੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੈਣ ਦੀ। ਹਾਂਜੀ, ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਤੁਸੀਂ ਸਟੈਪਸ ਲੈਣ ਦੀ ਕੋਸ਼ਿਸ਼ ਕਰ ਰਹੇ, ਕਾਫੀ ਸਾਰੇ ਅਸੀਂ ਵੀਰ ਭਰਾਵਾਂ ਜਦੋਂ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ, ਜਿਹੜੇ ਉਸ ਵੇਲੇ ਦਿੱਲੀ ਦੇ ਵਿੱਚ ਮੌਜੂਦ ਸਨ, ਉਹ ਕਹਿੰਦੇ ਨੇ ਕਿ ਸਾਡੇ ਲਈ ਕਿਸੇ ਨੇ ਕੁਝ ਕੀਤਾ ਨਹੀਂ ਹੈਗਾ। ਵਾਈ ਕੈਨ ਲੀਡਰ ਕਮੇਟੀਆਂ ਬਿਠਾਈਆਂ ਗਈਆਂ ਸੀ, ਕਮੇਟੀਆਂ ਨੇ ਵੀ ਸਾਡੇ ਨਾਲ, ਕਮਿਸ਼ਨ ਆਫਿਸਰਸ ਨੇ ਵੀ ਸਾਡੇ ਨਾਲ ਕੁਝ ਨਹੀਂ ਕੀਤਾ। ਵਾਈ ਕੈਨ ਜਿਹੜੀਆਂ ਬਾਹਰ ਦੇ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਕੇ ਇੱਕ ਤਰ੍ਹਾਂ ਦਾ ਐਸਾ ਪਲੇਟਫਾਰਮ ਬਣਾਉਣ ਕਿ ਇਹਨਾਂ ਕੇਸਾਂ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਇਆ ਜਾਵੇ। ਕਿ ਆਰ ਯੂ ਕੈਨ ਟੇਕ ਦੈਟ ਕਾਈਂਡ ਆਫ ਸਟੈਪ? ਨਹੀਂ, ਬਿਲਕੁਲ ਨਹੀਂ ਜੀ। ਦੇਖੋ, ਜਿਹੜਾ ਇਸ ਵਕਤ ਇੰਡੀਆ ਦਾ ਜਸਟਿਸ ਸਿਸਟਮ ਹੈ ਉਹ ਕਿਸ ਨੂੰ ਸਜ਼ਾ ਦੇਵੇ? ਰਾਜੀਵ ਗਾਂਧੀ ਨੂੰ ਦੇਵੇ, ਸੋਨੀਆ ਗਾਂਧੀ ਨੂੰ ਦੇਵੇ, ਰਾਹੁਲ ਗਾਂਧੀ ਨੂੰ ਦੇਵੇ ਕਿ ਮੋਦੀ ਨੂੰ ਦੇਵੇ? ਜਦੋਂ ਇੱਕ ਦੇਸ਼ ਦੀ ਸਰਕਾਰ ਨੇ ਮਿੱਥ ਕੇ ਇੱਕ ਕੌਮ ਦੇ ਉੱਤੇ ਨਸਲਕੁਸ਼ੀ ਕੀਤੀ ਹੋਵੇ ਤੇ ਉਹ ਸਜ਼ਾ ਕਿਹਨੂੰ ਦੇਣਗੇ? ਵਿਟਨੈਸ ਕਿੱਥੋਂ ਲੈ ਕੇ ਆਵਾਂਗੇ? ਜਦੋਂ ਪ੍ਰੋਸੀਕਿਊਟਿੰਗ ਏਜੰਸੀ ਸਰਕਾਰ ਨੇ ਕਤਲੋਗਾਰਤ ਕੀਤੀ ਹੋਵੇ, ਉਸ ਸਿਸਟਮ ਦੇ ਕੋਲੋਂ ਦੀ ਇਨਸਾਫ ਮੰਗਣਾ ਜਿਹੜੀ ਹੈ ਉਹ ਆਪਣੀ ਬਿਲਕੁਲ ਭੁੱਲ ਹੋਏਗੀ। ਚਾਹੇ ਬਾਹਰ ਦੀਆਂ ਜਥੇਬੰਦੀਆਂ ਚਾਹੇ ਉੱਥੇ ਦੀਆਂ, ਉਹ ਇਸ ਦੇ ਉੱਤੇ ਜਿਵੇਂ ਅਸੀਂ ਕੋਸ਼ਿਸ਼ ਕੀਤੀ ਸੀ, ਸਾਡਾ ਇੰਡੀਆ ਦੇ ਜਸਟਿਸ ਸਿਸਟਮ ਤੇ ਕੋਈ ਵਿਸ਼ਵਾਸ ਨਹੀਂ ਸੀ, ਲੇਕਿਨ ਅਸੀਂ UN ਦੇ ਕੋਲ ਜਿਹੜੀ ਕੰਪਲੇਂਟ ਪਿਛਲੇ ਸਾਲ ਦਰਜ ਕੀਤੀ ਹੈ, ਉਸ ਤੋਂ ਪਹਿਲਾਂ ਅਸੀਂ 92 ਕੇਸ ਜਿਹੜੇ ਹੈ ਹਰ ਸਟੇਟ ਦੇ ਵਿੱਚ ਸੁਪਰੀਮ ਕੋਰਟ ਤੱਕ ਲੜੇ ਹੈ। ਕਿਸ ਵਾਸਤੇ? ਸਿਰਫ ਇਹ ਦਿਖਾਉਣ ਵਾਸਤੇ ਕਿ ਇਹ ਖੋਖਲਾ ਜਿਹੜਾ ਲੋਕਤੰਤਰਕ ਦੇਸ਼ ਹੈ, ਇਹਨਾਂ ਨੇ ਸਿੱਖਾਂ ਨੂੰ ਆਪ ਮਾਰਿਆ, ਇਹਨਾਂ ਨੂੰ ਇਨਸਾਫ ਨਾਮ ਦੀ ਚੀਜ਼ ਕੋਈ ਨਹੀਂ। ਸਿੱਖ ਕੌਮ ਨੂੰ ਆਪਣੀ ਇੱਕ ਦਿਨ ਖੁਦ ਮੁਖਤਿਆਰੀ ਦੇ ਹੱਕ ਦੇ ਲਈ ਆਵਾਜ਼ ਚੁੱਕਣੀ ਪੈਣੀ ਹੈ, ਔਰ ਇਹੀ ਆਵਾਜ਼ ਜਿਹੜੀ ਆਪਾਂ ਖੁਦ ਮੁਖਤਿਆਰੀ ਦੀ ਚੁੱਕਣ ਵਾਸਤੇ 7 ਨਵੰਬਰ ਨੂੰ ਅਗਲੇ ਸ਼ੁੱਕਰਵਾਰ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਨਿਊਯਾਰਕ ਦੇ ਸਾਹਮਣੇ 11 ਵਜੇ ਇਕੱਠ ਕਰਦੇ ਪਏ ਆ, ਔਰ ਇੱਕ ਰਿਪੋਰਟ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਨੂੰ ਸੈਕਟਰੀ ਜਨਰਲ ਨੂੰ ਉਸ ਤੋਂ ਪਹਿਲਾਂ ਜਿਹੜੀ ਆ ਉਹ ਦੇ ਦਿੱਤੀ ਜਾਏਗੀ ਕਿਵੇਂ ਸਿੱਖਾਂ ਦੀ ਨਸਲਕੁਸ਼ੀ ਹੋਈ। ਜੀ ਬਿਲਕੁਲ। ਤੇ ਵੀਰ ਜੀ, ਇਸ ਪ੍ਰੋਟੈਸਟ ਬਾਰੇ, ਇਸ ਮਾਰਚ ਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ, ਪਰ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਸੋ ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਵਾਲਾਂ ਦਾ ਸਿਲਸਿਲਾ ਜਾਰੀ ਕਰਾਂਗੇ। ਵੀਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84। We'll be right back after a short break.